ਇੱਕ ਦੋ ਵਾਰ ਸਾਡੇ ਬਾਪ ਨਾਲ ਉਹਨਾਂ ਲੋਕਾਂ ਦੀ ਹੋਈ, ਕਿਉਂਕਿ ਜਿਹੜੇ ਸਾਡੇ ਬਾਪ ਸਨ ਤੇ ਜਾਂ ਉਹ ਸਨ ਨਾ, ਸਾਡੇ ਬਾਪ ਜਿਹੜੇ ਸੀ ਸਾਡੇ ਕੋਲ ਜਿਹੜਾ ਜ਼ੇਵਰ ਚਾਂਦੀ ਜੋ ਪੈਸਾ ਟਕਾ ਆਇਆ ਸੀ ਉਹ ਸਾਰਾ ਉਹਨਾਂ ਨੂੰ ਦੇ ਆਏ। ਸਾਡੀ ਇਮਾਨਤ ਕੋਲ ਰੱਖੋ, ਅਸੀਂ ਸਰਕਾਰ ਵੀ ਹੋਣੇ ਜੇ ਸਾਡੇ ਕੋਲ ਲੁੱਟ ਲੈਣ ਨਾਲ ਉਹਨਾਂ ਨੇ ਮੇਰੇ ਖਤੋ ਕਿਤਾਬ ਦੇ ਜ਼ਰੀਏ ਉਹਨਾਂ ਨੂੰ ਬੜਾ ਕਿਸੇ ਤੁਸੀਂ ਆਓ ਆ ਕੇ ਆਪਣਾ ਮਾਲ ਲੈ ਜਾਓ। ਲਿਆਏ ਨਹੀਂ ਫਿਰ ਮਾਲ ਜਾਂਦੇ ਸਾਂ, ਸਕੂਲ ਜਾ ਰਹੇ, ਸਕੂਲ ਵਾਪਸ ਆ ਰਹੇ ਸਾਂ। ਹਾਂਜੀ। ਜਦੋਂ ਅੱਗੋਂ 2-3 ਸਿੱਖ ਮਿਲ ਗਏ। ਹਾਂਜੀ। ਮੇਰੇ ਨਾਲ 2 ਸਿੱਖਾਂ ਦੇ ਮੁੰਡੇ ਸਨ, ਇੱਕ ਮੈਂ ਸਾਂ। ਉਹਨਾਂ ਦਾ ਨਾਂ ਚੇਤਾ ਬੱਚਿਆਂ ਦਾ? ਨਹੀਂ ਮੈਨੂੰ ਚਰਨ ਸਿੰਘ ਸੀ ਮੁੰਡੇ ਦਾ ਨਾਂ। ਅੱਛਾ, ਉਹ ਤੁਹਾਡੇ ਨਾਲ ਪੜ੍ਹਦਾ ਸੀ? ਪੜ੍ਹਦਾ ਸੀ। ਅੱਛਾ, ਚਰਨ ਸਿੰਘ ਸੀ ਉਹਦਾ ਨਾਂ। ਉਹ ਤੇ ਇੱਕ ਹੋਰ ਸੀ, ਮੈਨੂੰ ਜਾਂ ਨਾਂ ਨਹੀਂ ਯਾਦ ਉਹਦਾ। ਉਹ ਜਿਹੜੇ 2 ਆਦਮੀ ਉਹਨਾਂ ਸਿੱਖ ਸਨ ਮਿਲੇ। ਹਾਂਜੀ। ਉਹ ਕਹਿਣ ਲੱਗੇ ਆਹ 2 ਸਿੱਖਾਂ ਦੇ ਮੁੰਡੇ ਨੇ ਆਏ, ਇੱਕ ਮੁਸਲਮਾਨ ਦਾ, ਇਹਨੂੰ ਕਤਲ ਕਰ ਦਿਓ। ਅੱਛਾ, ਉਹਨਾਂ ਨੇ ਕਿਹਾ? ਉਹਨਾਂ ਕਿਹਾ ਭਾਈ ਇਹਨੂੰ ਕਤਲ ਕਰ ਦਿਓ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। अस्सलाम वालेकुम बुजुर्गो। वालेकुम सलाम रहमतुल्लाह। बुजुर्गो की नाम है अपना? मेरा नाम मास्टर अब्दुल करीम है। मास्टर अब्दुल करीम। ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਹੈ? ਲਾਲਦੀਨ। ਲਾਲਦੀਨ। ਬਜ਼ੁਰਗੋ 47 ਦੀ ਵੰਡ ਦੀਆਂ ਗੱਲਾਂ ਪੁੱਛਣੀਆਂ ਤੁਹਾਡੇ ਕੋਲ ਅੱਜ। ਹਾਂਜੀ। ਇਹ ਦੱਸੋ ਤੁਸੀਂ ਇੱਥੋਂ ਦੇ ਪਾਕਿਸਤਾਨ 'ਚ ਰਹਿੰਦੇ ਸੀ ਜਦੋਂ ਹਿੰਦੁਸਤਾਨ ਇਕੱਠਾ ਸੀ ਪਾਕਿਸਤਾਨ ਦਾ? ਨਹੀਂ, ਅਸੀਂ ਜ਼ਿਲ੍ਹਾ ਅੰਮ੍ਰਿਤਸਰ ਸੈਦੂਪੁਰ ਮੁਤਸਲ ਰਾਜਸਥਾਨ ਸੀ। ਕਿਹੜਾ ਪਿੰਡ ਸੀ ਤੁਹਾਡਾ? ਰਾਜਾ ਸਾਂਸੀ। ਰਾਜਾ ਸਾਂਸੀ? ਹਾਂਜੀ, ਰਾਜਾ ਸਾਂਸੀ। ਰਾਜਾ ਸਾਂਸੀ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਸੀ? ਇਹਦੇ ਨਾਲ ਸਨ ਪਿੰਡ ਚਨਿਓਟੀ। ਹਾਂਜੀ। ਨੰਗਲ, ਰਾਮ ਤੀਰਥ। ਸਹੀ। ਹਾਂਜੀ। ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਅਜਨਾਲਾ ਸੀ। ਅਜਨਾਲਾ। ਤੇ ਜ਼ਿਲ੍ਹਾ? ਜ਼ਿਲ੍ਹਾ ਅੰਮ੍ਰਿਤਸਰ। ਅੰਮ੍ਰਿਤਸਰ। ਹਾਂਜੀ। ਇਹ ਦੱਸੋ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ? ਮੇਰੀ ਤਕਰੀਬਨ ਉਮਰ ਇੰਨੀ ਤਕਰੀਬਨ 9-10 ਸਾਲ ਸੀ। 9-10 ਸਾਲ ਸੀ। ਹਾਂਜੀ। ਤੇ ਤੁਹਾਡੇ ਵਾਲਿਦ ਸਾਹਿਬ ਕੀ ਕੰਮ ਕਰਦੇ ਸੀ ਉੱਥੇ? ਜ਼ਿਮੀਦਾਰ ਯਾਨੀ ਕਿਸਾਨ ਸਨ, ਯਾਨੀ ਮੁਜ਼ਾਰੇ ਸਨ। ਮੁਜ਼ਾਰੇ ਸਨ। ਕਿਹੜੀ ਬਰਾਦਰੀ ਆਪਣੀ? ਮੇਰੀ ਜੱਟ ਬਰਾਦਰੀ ਹੈ, ਮੱਲੀ। ਜੱਟ ਮੱਲੀ। ਹਾਂਜੀ, ਜੱਟ ਸਹੀ ਮੱਲੀ। ਹੋ ਗਿਆ। ਹਾਂਜੀ। ਤੇ ਕਿੱਡਾ ਕੁ ਵੱਡਾ ਪਿੰਡ ਸੀ ਤੁਹਾਡਾ? ਉਹ ਬਿਲਕੁਲ ਛੋਟਾ ਜਿਹਾ ਸੀ। ਜਿਹੜੇ ਰਾਜਸਥਾਨ ਦਾ ਸਿਰਫ ਡੇਰਾ ਹੀ ਸੀ, ਯਾਨੀ ਚਾਹੁੰਦੇ ਘਰ ਸਨ ਉੱਥੇ ਤਕਰੀਬਨ। ਉਹ ਕੋਈ ਫਕੀਰਾਂ ਦੇ ਸਨ ਤੇ ਉਹ ਸਿੱਖਾਂ ਦਾ ਡੇਰਾ ਸੀ। ਉਹਦਾ ਨਾਮ ਸਵਰਨ ਸਿੰਘ ਸੀ, ਸਿੱਖ ਦਾ। ਉਹ 3-4 ਭਰਾ ਸਨ, ਨਾਂ ਤੇ ਵੈਸੇ ਮੈਨੂੰ ਯਾਦ ਨਹੀਂ ਰਹੇ। ਹਾਂਜੀ। ਤੇ ਉਹ ਸਾਡੇ ਜਿਹੜੇ ਬਾਪ ਸਨ ਉਹਨਾਂ ਦੇ ਬਾਈ ਗਾਉਂ ਤਹਿਸੀਲ ਸ਼ਕਲਗੜ੍ਹ 'ਚ। ਅੱਛਾ, ਪਿੱਛੋਂ ਸ਼ਕਲਗੜ੍ਹ ਦੇ ਸੀ ਤੁਸੀਂ? ਅੱਛਾ, ਕੜਿਆਲਾ ਮੱਲੀਆਂ ਦਾ। ਕੜਿਆਲਾ ਮੱਲੀ। ਉਹ ਜਿਹੜੇ ਸਨ ਉਹ ਕੜਿਆਲੇ ਮੱਲੀਆਂ ਦੇ ਉਹ ਜਿਹੜੇ 2 ਤਰੇ ਸਨ। ਅੱਛਾ। ਸਹੀ ਹੋ ਗਿਆ। ਉਹ ਸਾਡੇ ਵਾਲਿਦ ਸਾਹਿਬ ਕਿਉਂਕਿ ਮੇਰੇ ਗਰੀਬੀ ਹਾਲਤ ਜ਼ਮੀਨ ਉੱਥੇ ਕੋਈ ਥੋੜੀ ਸੀ। ਹਾਂਜੀ। ਉਹ ਕਹਿਣ ਲੱਗੇ ਪਰ ਸਾਡੇ ਬਾਪ ਦੇ ਯਾਨੀ ਉੱਥੋਂ ਦੇ ਉਹਦੇ ਜਿਹੜੇ ਮਾਮੇ ਸਨ ਉਹਨਾਂ ਦੇ ਹਮਸਾਏ ਸਨ। ਸਹੀ। ਉਹ ਆਖਣ ਲੱਗੇ ਤੁਸੀਂ ਸਰਕਾਰ ਸਾਡੇ ਕੋਲ ਉੱਥੇ ਆ ਜਾਓ, ਸਾਡੀ ਜ਼ਮੀਨ ਹੈ ਬੇਬਾਦ ਜਿੰਨੀ ਤੁਹਾਡੀ ਵਗਦੀ ਹੈ ਵਾੜੋ। ਅੱਛਾ। ਹਾਂਜੀ। ਉਹਨਾਂ ਦੀ ਮਾਰਫਤ ਫਿਰ ਉੱਥੇ ਅੰਮ੍ਰਿਤਸਰ ਚਲੇ ਗਏ, ਸੈਦੂਪੁਰ ਚਲੇ ਗਏ। ਅੱਛਾ ਅੱਛਾ। ਉੱਥੇ ਤਕਰੀਬਨ 20-25 ਸਾਲ ਰਹੇ ਅਸੀਂ ਸਾਰੇ, ਜਿੰਨੇ ਮੇਰੀ ਉਮਰ ਯਾਨੀ ਮੇਰੀ ਪੈਦਾਇਸ਼ ਉੱਥੋਂ ਦੀ ਹੋਈ ਹੈ। ਅੱਛਾ, ਤੁਹਾਡੀ ਜਨਮ ਉੱਥੇ ਹੀ ਹੋਇਆ ਉਸੇ ਪਿੰਡ? ਹਾਂਜੀ, ਉੱਥੇ ਸੈਦੂਪੁਰ ਉੱਥੇ ਹੀ ਹੋਇਆ। ਫਿਰ ਦੂਜੇ ਭਰਾ ਛੋਟਾ ਉਹਦਾ ਨਾਂ ਸਾਦਿਕ ਸੀ, ਉਹ ਵੀ ਉੱਥੇ ਹੀ ਪੈਦਾਇਸ਼ ਹੈ। ਕਿੰਨੇ ਭਾਈ ਸੀ ਤੁਸੀਂ? ਅਸੀਂ 6 ਭਰਾ ਹਨ। ਅੱਛਾ, 6 ਭਰਾ। ਅਸੀਂ ਯਾਨੀ ਮੇਰੇ ਤੋਂ ਛੋਟਾ ਸਾਦਿਕ, ਮੈਂ ਸਾਦਿਕ ਸੀ।
ਉਦੋਂ ਛੋਟਾ ਮੁਹੰਮਦ ਯੂਸਫ ਸੀ, ਸਹੀ। ਉਦੋਂ ਛੋਟਾ ਮੁਹੰਮਦ ਸਦੀਕ, ਇਹ ਪੈਦਾਇਸ਼ ਉੱਥੋਂ ਦੀ ਹਾਂਜੀ ਸਾਡੇ 4 ਭਰਾ ਦੀ ਪੈਦਾਇਸ਼। ਬਾਕੀ ਤਾਂ ਇਹ ਛੋਟਾ ਭਰਾ ਸੀ ਮੁਹੰਮਦ ਇਬਰਾਹਿਮ, ਉਹ 5-6 ਮਹੀਨੇ ਦਾ, ਸਾਰੇ ਕੁਛ ਨਹੀਂ। ਅੱਛਾ ਅੱਛਾ ਉਹਦੇ 'ਚ ਇੱਕ ਸਾਡੇ 6ਵਾਂ ਭਰਾ ਜਿਹੜਾ ਉਹ ਇੱਥੋਂ ਦੀ ਪੈਦਾਇਸ਼ ਹੈ, ਦੁਨੀ ਚੱਕ ਦੀ। ਅੱਛਾ ਅੱਛਾ। ਹਾਂਜੀ। ਹੁਣ ਤੁਸੀਂ ਕਿਹੜੇ ਪਿੰਡ ਬੈਠੇ ਹੋ? ਹਾਂਜੀ ਹੁਣ ਕਿਹੜੇ ਪਿੰਡ ਬੈਠੇ ਹੋ? ਹੁਣ ਚੱਕ ਦੁਨੀ ਚੰਦ ਤਹਿਸੀਲ ਸ਼ਹਿਰਾ ਵਿਰਕਾਂ ਚ ਲੱਗੂ ਜਾਣਾ ਜੀ। ਅੱਛਾ, ਜ਼ਿਲ੍ਹਾ ਗੁਜਰਾਤ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹਦੇ ਨਾਲ ਬੱਬਰ, ਹਾਂਜੀ ਹਮਾਸਰਾ, ਡੋਗਰਾਂ ਵਾਲਾ, ਇਧਰ ਕਰਤਾਰਪੁਰ ਮੱਲੀਆਂ, ਅੱਛਾ ਅੱਜ ਕੱਲ੍ਹ ਨੂੰ ਅਬਦਾਬਾਦ ਬੋਲਿਆ ਜਾਂਦਾ। ਸਹੀ, ਹਾਂਜੀ ਹੋਰ ਠੀਕ ਹੋ ਗਿਆ, ਮੱਤਾ ਖਾਰਾ ਵਧਾਉਣ ਸਹੀ ਹੋ ਗਿਆ। ਸੌ ਕੀ ਅੱਛਾ ਜੀ ਬਜ਼ੁਰਗੋ, ਇਹ ਦੱਸੋ ਕਿ ਉੱਥੇ ਵਾਹੀ ਕਰਦੇ ਸਨ ਤੁਹਾਡੇ ਬਜ਼ੁਰਗ? ਇਹ ਅੱਜ ਵਾਹੀ ਕਰਦੇ ਡੇਰੇ ਸਨ ਜਾਂ ਹਵੇਲੀਆਂ ਸੀ ਪਿੰਡ ਦੇ ਵਿੱਚ ਹੀ? ਉੱਥੇ ਡੇਰਾ ਹੀ ਸੀ, ਸਿਰਫ ਛੋਟੇ ਛੋਟੇ ਡੇਰੇ ਤੇ ਕਾਣੇ ਜਿਹੜੀ ਸੀ ਬਤੌਰ ਮੁਜ਼ਾਰਿਆ ਸਾਂ। ਅੱਛਾ ਉਹ ਜਿਹੜੀ ਅਮੂਮਨ ਮੇਰਾ ਡੇਰਾ ਹੀ ਸੀ, ਉਹ ਜਿਹੜੀ ਹਵੇਲੀਆਂ ਭੁਲੀਆਂ ਸਨ ਉਹ ਚਵਾਰੇ ਚ ਬੋਲਦੇ ਹੈ ਕੋਨੇ ਗਰੀਬਾਬਾਦ ਹੈ ਸੀ। ਉਹਨਾਂ ਸਿੱਖਾਂ ਦੇ ਮਕਾਨ ਇੰਨੇ ਖੂਬਸੂਰਤ ਨਹੀਂ ਸਨ। ਅੱਛਾ, ਸਿੱਖਾਂ ਦੇ ਮਜ਼ਾਰੇ ਸੀ ਤੁਸੀਂ? ਹਾਂ ਸਿੱਖਾਂ ਦੇ ਮੁਜ਼ਾਰੇ। ਕਿਹੜੇ ਸਿੱਖ ਸਨ? ਉਹਨਾਂ ਦਾ ਕੀ ਨਾਂ ਸੀ ਜਿਨ੍ਹਾਂ ਦੇ ਮਜ਼ਾਰੇ ਸੀ? ਸਵਰਨ ਸਿੰਘ ਸੀ, ਇੱਕ ਦਾ ਨਾਂ ਸਵਰਨ ਸਿੰਘ ਸੀ, ਮੈਨੂੰ ਇਹਦਾ ਨਾਂ ਯਾਦ ਰਿਹਾ। ਅੱਛਾ ਅੱਛਾ। ਹਾਂਜੀ ਇੱਕ ਦਾ ਨਾਂ ਗਾਲਬਨ ਸਾਦਤ ਸਿੰਘ ਸੀ। ਸਾਦਤ ਸਿੰਘ, ਹਾਂਜੀ ਸਹੀ ਹੋ ਸਾਦਤ ਗਿਆ। ਸਿੰਘ ਸੀ। ਵਾਹਵਾ ਜ਼ਮੀਨ ਸੀ ਇਹਨਾਂ ਸਿੱਖਾਂ ਦੀ? ਹਾਂ ਉਹਦੇ ਜ਼ਮੀਨ ਬਾਅਦ ਚੌਕੀ ਸੀ। ਇੱਕ ਸਰਦਾਰ ਨੂੰ ਬੋਲਦੇ ਸਨ, ਹੂੰ। ਸਰਦਾਰ। ਉਹਦੀ ਜ਼ਮੀਨ ਮੈਨੂੰ ਤਾਂ ਯਾਦ ਨਹੀਂ, ਵੈਸੇ ਹੈ ਕਾਫੀ ਜ਼ਮੀਨ ਸੀ ਉਹਦੀ। ਅੱਛਾ, ਸਕੂਲ ਵੀ ਹੈ ਸੀ ਉਸ ਪਿੰਡ ਦੇ ਵਿੱਚ? ਨਹੀਂ ਸਕੂਲ ਕੋਈ ਨਹੀਂ ਸੀ, ਨਾਲ ਦੇ ਪਿੰਡ 'ਚ ਸੀ? ਨਾਲ ਰਾਜਸਥਾਨ ਸੀ। ਉੱਥੇ ਅਸੀਂ ਉੱਥੇ ਪੜ੍ਹਨ ਜਾਂਦੇ ਹਾਂ, ਉਹ ਪ੍ਰਾਇਮਰੀ ਉੱਥੇ ਯਾਨੀ ਅੱਛਾ, ਤੁਸੀਂ ਉੱਥੇ ਪੜ੍ਹੇ ਹੋ? ਹਾਂ ਤੀਸਰੀ ਚੌਥੀ ਪੜ੍ਹਦੇ ਸਾਂ ਉੱਥੇ। ਮਾਸਟਰਾਂ ਦੇ ਨਾਂ ਚੇਤਾ ਨੇ? ਮਾਸਟਰਾਂ ਦੇ ਨਾਲ ਕਿਉਂਕਿ ਤੁਸੀਂ ਵੀ ਟੀਚਰ ਰਹੇ ਹੋ। ਨਾਂ ਨਹੀਂ ਯਾਦ ਰਿਹਾ ਮੈਨੂੰ। ਅੱਛਾ, ਨਾਂ ਨਹੀਂ ਯਾਦ। ਹਾਂਜੀ ਉੱਥੇ ਕੀ ਮਾਹੌਲ ਸੀ? ਸਿੱਖਾਂ ਦੇ ਤੇ ਹਿੰਦੂਆਂ ਦੇ ਜਾਂ ਮੁਸਲਮਾਨਾਂ ਦੇ ਬੱਚੇ ਇਕੱਠੇ ਉਹ ਪੜ੍ਹਦੇ ਸਾਰੇ ਸਨ? ਉੱਥੇ ਇਕੱਠੇ ਹੀ ਹਨ ਤਕਰੀਬਨ ਪੜ੍ਹਦੇ। ਜਦੋਂ ਪਾਰਟੀ ਹੋਈ ਸਾਰੇ, ਜਦੋਂ ਪਾਰਟੀ ਸ਼ੁਰੂ ਹੋਣੀ ਅਸੀਂ ਸਕੂਲ ਜਾਂਦੇ ਸਾਂ, ਸਕੂਲ ਜਾ ਰਹੇ ਸਕੂਲ ਵਾਪਸ ਆ ਰਹੇ ਸਾਂ। ਹਾਂਜੀ ਜਦੋਂ ਅੱਗੋਂ 2-3 ਸਿੱਖ ਮਿਲ ਗਏ। ਹਾਂਜੀ। ਮੇਰੇ ਨਾਲ 2 ਸਿੱਖਾਂ ਦੇ ਮੁੰਡੇ ਸਨ, ਹੂੰ। ਇੱਕ ਮੈਂ ਸਾਂ। ਉਹਨਾਂ ਦਾ ਨਾਂ ਚੇਤਾ ਹੈ ਬੱਚਿਆਂ ਦਾ? ਨਹੀਂ ਮੈਨੂੰ ਚਰਨ ਸਿੰਘ ਸੀ ਉਹ ਮੁੰਡੇ ਦਾ ਨਾਂ, ਅੱਛਾ, ਉਹ ਤੁਹਾਡੇ ਨਾਲ ਪੜ੍ਹਦਾ ਸੀ? ਪੜ੍ਹਦਾ ਸੀ। ਅੱਛਾ ਚਰਨ ਸਿੰਘ ਸੀ ਉਹਦਾ ਨਾਂ। ਉਹ ਤੇ ਇੱਕ ਹੋਰ ਸੀ ਹਿੰਦੂ, ਮੈਨੂੰ ਜਾਂ ਨਾਂ ਨਹੀਂ ਯਾਦ ਉਹਦਾ। ਉਹ ਜਿਹੜੇ 2 ਆਦਮੀ ਉਹਨਾਂ 'ਚ ਸਿੱਖ ਸਨ ਮਿਲੇ, ਹਾਂਜੀ। ਉਹ ਕਹਿਣ ਲੱਗੇ ਆਹ 2 ਸਿੱਖਾਂ ਦੇ ਮੁੰਡੇ ਨੇ ਆਏ, ਇੱਕ ਮੁਸਲਮਾਨ ਦਾ, ਇਹਨੂੰ ਕਤਲ ਕਰ ਦਿਓ। ਅੱਛਾ, ਉਹਨਾਂ ਨੇ ਕਿਹਾ? ਉਹਨਾਂ ਕਿਹਾ ਭਾਈ ਇਹਨੂੰ ਕਤਲ ਕਰ ਦਿਓ। ਉਹ ਦੂਸਰਾ ਜਿਹੜਾ ਸੀ ਉਹਨੂੰ ਗਾਲ ਕੱਢ ਕੇ ਗਾਲੀ ਦੇ ਕੇ ਆਖਣ ਲੱਗਾ ਭਾਈ ਬੱਚੇ ਨੂੰ ਕੀ ਲੈਣਾ, ਮਾਸ ਵੇ ਚੰਦ ਦੋ ਕਿਤਾਬ ਹੈ, ਇੱਕ ਅੱਛਾ। ਫਟੀ ਹੈ, ਇੱਕ ਫਟੀ ਹੈ, ਇੱਕ ਬਸਤਾ ਉਹਦੇ ਹੈ। ਨਾਲ ਦਾ ਹੀ ਮੁੰਡਾ ਕਹਿੰਦਾ ਕਿ ਇਹਨਾਂ ਨੂੰ ਕਿਉਂ ਮਾਰਨਾ? ਇਹਨੂੰ ਕਿਉਂ ਮਾਰ ਕੇ ਤੇਰੇ ਤੇ ਇਹਦੇ ਕੋਲ ਕੋਈ ਪੈਸਾ ਨਹੀਂ, ਟਕਾ ਨਹੀਂ, ਲੈਣੇ ਬੱਚਾ ਹੈ, ਹੂੰ। ਮਾਰ ਕੇ ਲੈ। ਉਹ ਬਾਤ ਨਹੀਂ ਆਉਂਦਾ, ਉਹ ਤਾਂ ਜ਼ਬਰਦਸਤੀ ਸਰਕਾਰ ਨੂੰ ਲੈ ਜਾਂਦਾ। ਅੱਛਾ, ਮੈਨੂੰ ਇੱਕ ਗੱਲ ਦੱਸੋ, ਸਿੱਖਾਂ ਦੇ ਬੱਚੇ ਤੇ ਪਗੜੀ ਬੰਨ੍ਹਦੇ ਸਨ ਹਾਂਜੀ ਜਾਂ ਉੱਤੇ ਉਹ ਸਿੱਖ ਚੂੜਾ ਬਲਦੇ। ਚੂੜਾ ਬੰਨ੍ਹਦੇ ਸਨ? ਹਾਂਜੀ ਮੁਸਲਮਾਨਾਂ ਦੇ ਬੱਚੇ ਟੋਪੀ ਪਾਉਂਦੇ ਸਨ? ਹਾਂ ਹੂੰ। ਕੋਈ ਬਿਰਲਾ ਮੇਰੇ ਮੈਂ ਟੋਪੀ ਜੇ ਅਮਲ ਤੇ ਰਿਵਾਜ ਹੀ ਕੋਈ ਨਹੀਂ ਸੋਚਦਾ। ਕਿਉਂਕਿ ਅੱਜ ਕੱਲ ਦੇ ਰਿਵਾਜ ਹੋ ਗਿਆ ਇੰਡੀਆ 'ਚ ਕਿ ਆਪਣਾ ਆਪ ਵਿਖਾਉਣਾ ਪੈਂਦਾ, ਫਿਰ ਅੱਜ ਉੱਤੇ ਕੱਲ ਪਾਉਂਦੇ ਰਿਵਾਜ ਹੋ ਗਿਆ ਫਿਰ ਟੋਪੀ ਪਾਓ। ਹਾਂਜੀ ਉਹ ਤਾਂ ਇਹਨਾਂ ਵੀ ਸਲਵਾਰਾਂ ਸਲੂਰਾਂ ਕੰਮ ਦੀ ਕੋਈ ਕੱਢਿਆ ਤਹਿਮਤ ਹੀ ਸਾਰੇ ਪਾਉਂਦੇ ਸਨ, ਤੇਤੀ ਜੁੱਤੀਆਂ ਹੀ ਸਾਰੇ ਪਾਉਂਦੇ ਸਨ। ਹੂੰ। ਆਮ ਸਦਾ ਤੇ ਰੋਟੀ ਪਾਣੀ ਕਿਵੇਂ ਸੀ ਤੁਹਾਡਾ? ਬਹਿਣ ਉੱਠਣ ਬਜ਼ੁਰਗਾਂ ਨਾਲ, ਉਹਨਾਂ ਦੇ ਸਿੱਖਾਂ ਦੇ ਨਾਲ ਤੁਹਾਡੇ ਬਜ਼ੁਰਗਾਂ ਦਾ ਕਿੱਦਾਂ ਸੀ? ਉਹ ਜਿਹੜੇ ਸਾਡੇ ਬਾਪ ਜਿਹੜੇ ਸਨ ਨਾ, ਹਾਂਜੀ। ਉਹ ਕਿਉਂਕਿ ਉਹਨਾਂ ਦੇ ਮੁਜ਼ਾਰੇ ਸਨ, ਹਾਂਜੀ ਉਹਨਾਂ ਕੋਲ ਕੋਈ ਆਉਣ ਜਾਣ ਸੀ। ਹਾਂਜੀ। ਉਹ ਵੈਸੇ ਜਿਹੜੇ ਸਿੱਖ ਸਨ, ਸਿੱਖ ਜਾਂ ਹਿੰਦੂ ਸਨ, ਉਹਨਾਂ ਕੋਲ ਨਫ਼ਰਤ ਬੜੀ ਕਰਦੇ ਜਿਹੜੇ ਆਪਣੇ ਜਿਹੜੇ ਦਰਵਾਜ਼ੇ ਘਰ ਸਨ, ਆਪਣੇ ਚੌਂਤਰੇ ਜਿਹੜੇ ਹਨ ਉਹਨਾਂ 'ਚ ਨਹੀਂ ਸੀ ਉਹਨੂੰ ਵੜਨ ਦਿੰਦੇ। ਮੁਸਲਮਾਨ ਨੂੰ ਤੇ ਵੜ ਜਾਂਦੇ ਉਹਨਾਂ ਨੇ। ਸਾਡਾ ਜਿਹੜਾ ਚੌਂਕਾ, ਸਾਡਾ ਏਰੀਆ ਜਿਹੜਾ ਘਰ ਹੈ, ਉਹਨੂੰ ਫਿਰ ਪੋਚਾ ਫੇਰਦੇ, ਮਿੱਟੀ ਫੇਰਦੇ, ਇਹ ਮਾਨ ਤੋਂ ਨੇ। ਲੇਕਿਨ ਕਿਉਂਕਿ ਉਹਨਾਂ ਦੇ ਬਰਾਦਰੀ ਦੀ ਤੇ ਜਿਹੜੀ ਉਹ ਵੀ ਮੱਲੀ ਸਨ। ਇਹ ਸਾਡੇ ਬਾਪ ਵੀ ਮੱਲੀ ਸਨ, ਉਹ ਸਿੱਖ ਵੀ ਮੱਲੀ ਸਨ। ਅੱਛਾ, ਮੱਲੀ ਸਨ ਉਹ ਵੀ? ਹਾਂ ਸਿੱਖ ਵੀ ਮੱਲੀ ਸਨ ਤੇ ਸਾਡੇ ਬਾਪ ਉਹ ਵੀ ਜੱਟ ਸਨ? ਉਹ ਵੀ ਜੱਟ ਸਨ ਤੇ ਉਹ ਵੀ ਜੱਟ। ਉਸ ਬਣਾ ਤੇ ਮੇਰਾ ਮਤਲਬ ਇਹਨਾਂ ਨਾਲ ਪਿਆਰ ਸਾਡੇ ਬਾਪ ਨਾਲ ਉਹਨਾਂ ਦਾ ਆਇਆ ਸੀ, ਲੇਕਿਨ ਆਪਣੇ ਘਰ ਨਹੀਂ ਸਨ, ਉਹਨਾਂ ਨੂੰ ਘਰ ਨਹੀਂ ਸਨ ਫੜੇ। ਹਾਂਜੀ ਸਹੀ। ਉਹ ਬਾਅਦ 'ਚ ਫਿਰ ਉਹ ਜਿਹੜੇ ਸਾਡੇ ਹਮਸਾਏ ਸਨ ਮੁਸਲਮਾਨ, ਹਾਂਜੀ, ਮੁਸਲਮਾਨ ਜਿੰਨੇ ਹੈ ਸਨ, ਉਹ ਸਾਰੇ ਇੱਥੋਂ ਸਾਰੇ ਰਾਤੋਂ ਰਾਤ ਚਲੇ ਗਏ। ਸਾਨੂੰ ਉਹਨਾਂ ਸਿੱਖਾਂ ਨੇ ਨਾ ਜਾਣ ਦਿੱਤਾ ਘਰੋਂ, ਸਾਡੇ ਬਾਪ ਨੂੰ ਉਹਨਾਂ ਨਾ ਜਾਣ ਦਿੱਤਾ। ਨਹੀਂ, ਮੈਨੂੰ ਇਹ ਦੱਸੋ, ਮਸਜਿਦ ਹੈ ਸੀ ਤੁਹਾਡੇ ਪਿੰਡ ਦੇ ਵਿੱਚ? ਨਹੀਂ ਉੱਥੇ ਕੋਈ ਮਸਜਿਦ ਨਹੀਂ। ਤੁਹਾਡੇ ਮੁਸਲਮਾਨਾਂ ਦੇ ਟੋਟਲ ਕਿੰਨੇ ਘਰ ਸਨ ਉੱਥੇ ਜਿਹੜੇ ਸਨ ਨਾ, ਜੇ ਲਾਗ ਦਾ ਡੇਰਾ ਸੀ, ਛੋਟਾ ਜਿਹਾ ਡੇਰਾ ਸੀ,
ਹਾਂਜੀ ਉੱਥੇ ਉਹਨੂੰ ਵਾੜਾ ਨਾ ਦਾਇਰਾ ਬੋਲਦੇ ਸਨ। ਹਾਂਜੀ ਉਹ ਦਾਇਰੇ ਦੇ ਵਿੱਚ ਮੇਰੇ ਬਾਅਦ ਕੋਈ ਨਮਾਜ਼ ਰੋਜ਼ਾ ਜੇ ਕੋਈ ਪੜ੍ਹਦੇ ਨੇ ਪੜ੍ਹਦੇ ਸਨ, ਨਹੀਂ ਤੇ ਕਿਤੇ ਕਾਰੋਬਾਰੀ ਜਾਂ ਜੁਮਾ ਜੇ ਅੰਮ੍ਰਿਤਸਰ ਆ ਕੇ ਇਹਨਾਂ ਉੱਥੇ ਰਾਜਸਥਾਨ 'ਚ ਪੜ੍ਹਦੇ ਸਨ। ਰਾਜਸਥਾਨ ਪਿੰਡ ਸੀ ਕੋਈ? ਰਾਜਾ ਸਾਂਸੀ ਅੱਛਾ ਰਾਜਾ ਸਾਂਸੀ। ਅੱਛਾ ਪਿੰਡ ਸੀ। ਅੱਛਾ ਪਿੰਡ ਸੀ, गाँव ਬਹੁਤ से- ਵੱਡਾ ਪਿੰਡ ਸੀ। गाँव के वैसे खरीदो फरोख्त था मेरे मतलब। ਅੱਛਾ ਉੱਥੋਂ ਜਾ ਕੇ ਕਰਦੇ ਸੀ ਖਰੀਦੋ ਫਰੋਖਤ? हाँ जी सिर्फ किलो दो किलो में सारा सी ਅੱਛਾ ਅੱਛਾ उतो उसकी तो। हाँ जी ਅੱਛਾ ਤੇ ਮਸਜਿਦ ਜਦੋਂ ਈਦ ਹੁੰਦੀ ਸੀ हाँ जी ਉਦੋਂ ਈਦ ਕਿੱਥੇ ਪੜਨ ਜਾਂਦੇ ਸੀ? ईद राजस्थान जाके पढ़ते सन। ਅੱਛਾ ਉੱਥੇ ਮਸਜਿਦ ਹੈਗੀ ਸੀ? ਉੱਥੇ ਮਸਜਿਦ ਹੈ ਸੀ, ਬਹੁਤ ਵੱਡੀ ਮਸਜਿਦ ਸੀ। ਬਹੁਤ ਵੱਡੀ ਮਸਜਿਦ। ਉੱਥੇ ਦੇ ਮੌਲਵੀ ਉਹਦਾ ਨਾਮ ਫਜ਼ਲਦੀਨ ਸੀ। ਅੱਛਾ ਉਸ ਵੇਲੇ ਉਸ ਪਿੰਡ ਮੌਲਵੀ ਜਿਹੜੇ ਉਹਦਾ ਫਜ਼ਲਦੀਨ। ਤੁਸੀਂ ਆਪਣੀ ਹੋਸ਼ 'ਚ ਈਦ ਪੜ੍ਹੀ ਉੱਥੇ? ਹਾਂਜੀ ਆਪਣੀ ਹੋਸ਼ 'ਚ ਕਿੰਨੀਆਂ ਈਦਾਂ ਪੜ੍ਹੀਆਂ ਉੱਥੇ? ਗੱਲ ਬਣੀ ਕਦੀ ਪੜ੍ਹੀ ਮੈਨੂੰ ਇੱਥੇ ਸਹੀ ਯਾਦ ਨਹੀਂ ਹੈ। ਅੱਛਾ ਹਾਂਜੀ ਕਿਉਂਕਿ ਉਦੋਂ ਦੇਖੋ ਨਾ ਦੀਨ ਦੀ ਇੰਨੀ ਪਟਾਰ ਕੋਈ ਨਹੀਂ ਸੀ ਮੁਸਲਮਾਨਾਂ ਦੀ ਉੱਥੇ। ਉੱਥੇ ਜ਼ਿਆਦਾ ਸਿੱਖ ਸਨ। ਸਾਦਾ ਸਿੱਖ ਸਨ। ਹਾਂਜੀ ਸਹੀ ਹੋ ਗਿਆ। ਕਿਉਂ ਇੰਨੇ ਬੱਚੇ ਮੁਸਲਮਾਨ ਜਿਹੜੇ ਸ਼ੌਰ ਨਹੀਂ ਸੀ ਰੱਖਦੇ। ਹਾਂਜੀ ਅਨਪੜ੍ਹ ਸਨ ਜ਼ਿਆਦਾ। ਸਾਡੇ ਬਾਪ ਵੀ ਅਨਪੜ੍ਹ ਸਨ, ਲੇਕਿਨ ਸਾਡੇ ਬਾਪ ਦਾ ਹਾਫਸਾ ਬੜਾ ਤੇਜ਼ ਸੀ। ਸਹੀ। ਉਹ ਜਿਹੜੀ ਆਹ ਕਿਤਾਬਾਂ ਜਿਹੜੀ ਆਮ ਜਿਹੜੀਆਂ ਨੇ ਪਰ ਪੰਜਾਬੀ ਹਾਂਜੀ ਹੀਰ ਰਾਂਝਾ ਸੱਸੀ ਪੁੰਨੂ ਮੌਲਵੀ ਅਬਦੁਲ ਸਰ ਦੀ ਕਿਤਾਬ ਹੋਈ ਜਾਂ ਦੂਜੀਆਂ, ਇਹਨਾਂ ਦੇ ਸ਼ੇਰ ਕਾਫੀ ਉਹਨਾਂ ਨੂੰ ਯਾਦ ਸਨ, ਸਹੀ। ਬਹੁਤ ਜ਼ਿਆਦਾ ਯਾਦ ਸਨ। ਮੈਂ ਉਹਨਾਂ ਨੂੰ ਪੁੱਛਿਆ ਅੱਛਾ ਉੱਥੇ ਮੈਨੂੰ ਇਹ ਦੱਸੋ ਕਿ ਫਸਲਾਂ ਕਿਹੜੀਆਂ ਹੁੰਦੀਆਂ ਸੀ? ਫਸਲਾਂ ਉੱਥੇ ਆਮ ਤੌਰ 'ਤੇ ਜ਼ਿਆਦਾ ਮੂੰਗੀ ਤੇ ਚਾਵਲ ਜਾਂ ਕਮਾਦ ਵੀ ਕਮਾਦ ਵੀ ਲਾਉਂਦੇ ਸੀ? ਕਮਾਦ ਵੀ ਉੱਥੇ ਹੁੰਦੇ। ਤੇ ਖੂਹ ਹੁੰਦੇ ਸਨ ਜਾਂ ਨਹਿਰੀ ਪਾਣੀ ਸੀ ਉਸ ਜਗ੍ਹਾ? ਨਾਰੀ ਪਾਣੀ ਸੀ। ਨਹਿਰੀ ਪਾਣੀ। ਨਾਰੀ ਪਾਣੀ ਅੱਪਰ ਬਾਰੀ ਦੁਆਬ ਦਾ। ਉੱਥੇ ਨਹਿਰ ਵਗਦੀ ਸੀ ਤੁਹਾਡੇ ਕੋਲ? ਨਾਰ ਬਾਗ ਅੱਪਰ ਬਾਰੀ ਦੁਆਬ ਕਿਹੜੀ ਸਾਈਡ ਤੇ ਸੀ ਇਹ? ਸ਼ਮਾਲ ਵਾਲੇ ਪਾਸੇ। ਸ਼ਮਾਲ ਵਾਲੇ ਪਾਸੇ। ਹਾਂਜੀ ਸਹੀ ਹੋ ਗਿਆ। ਉੱਥੇ। ਇਹ ਦੱਸੋ ਜਦੋਂ ਉਜਾੜੇ ਪੈਣ ਲੱਗੇ, ਹਾਂਜੀ ਜਦੋਂ ਤੁਸੀਂ ਸਕੂਲੋਂ ਆ ਰਹੇ ਸੀ, ਹਾਂਜੀ ਤੁਹਾਨੂੰ ਉਹ ਮਿਲੇ ਸਿੱਖ ਹਾਂਜੀ ਕਿ ਇਹਨਾਂ ਨੂੰ ਕਤਲ ਕਰ ਦਿੱਤਾ, ਜਦੋਂ ਤੁਸੀਂ ਪਿੰਡ ਪਹੁੰਚੇ ਤੁਸੀਂ ਆਪਣੇ ਵਾਲਦ ਸਾਹਿਬ ਨੂੰ ਦੱਸਿਆ ਜਾ ਕੇ? ਫਿਰ ਮੈਂ ਜਾ ਕੇ ਆਪਣੇ ਵਾਲਿਦ ਸਾਹਿਬ ਨੂੰ ਦੱਸਿਆ, ਬੜੇ ਖੁਸ਼ੀ ਦੱਸਿਆ। ਹਾਂ। ਪਰ ऐसे अगर बातें साढ़े बाप ने कहा बेटा आज तो बाद नहीं जाएगा, ਸਕੂਲ ਨਹੀਂ ਜਾਏਗਾ? ਅੱਜ के बाद स्कूल नहीं जाना बिल्कुल। मैं कहना मैं जाना है, ऐसे नहीं तेन जान देना बिल्कुल। ਉਹ ਤੋਂ ਫਿਰ ਉਹ ਜਿਹੜੇ ਸਨ ਸਾਡੇ ਹਮਸਾਏ ਜਿਹੜੇ ਸਨ, ਹਾਂਜੀ। ਉਹ ਸਿਕਾਈ ਖੁਦ ਹੀ ਰਾਤੋਂ ਰਾਤ ਚਲੇ ਗਏ। ਤੁਹਾਡੇ ਹਮਸਾਏ ਵੀ ਮੁਸਲਮਾਨ ਸੀ? ਉਹ ਮੁਸਲਮਾਨ ਸਨ। ਅੱਛਾ ਉਹ ਸਿੱਖ ਜਿਹੜਾ ਸੀ ਉਹਦੇ ਮੁਜ਼ਾਰੇ ਸਨ। ਅੱਛਾ। ਉਹਦੇ ਮੁਜ਼ਾਰੇ ਸਨ ਸਿੱਖ ਸਰਦਾਰ ਦੇ। ਹੂੰ ਉਹ ਸਿੱਖ ਨੇ ਇਹਨੇ ਸਾਡੇ ਬਾਪ ਨੂੰ ਨਾ ਜਾਣ ਦਿੱਤਾ ਉਹਨਾਂ ਨਾਲ। ਹੂੰ ਉਹਨਾਂ ਆਖਿਆ ਅਸੀਂ ਕਿਸੇ ਮਹਿਫੂਜ਼ ਜਿਹੜੇ ਆਦਮੀ ਜਗ੍ਹਾ 'ਤੇ ਕਿਸ ਤਰ੍ਹਾਂ ਤੁਹਾਨੂੰ ਆਪਣੀ ਜ਼ੇਰੇ ਨਿਗਰਾਨੀ ਤੁਹਾਨੂੰ ਪਹੁੰਚਾਵਾਂਗੇ, ਕਿਸ ਤਰ੍ਹਾਂ ਜਿਸ ਤਰ੍ਹਾਂ ਵੀ ਹੋਵੇ। ਅੱਛਾ ਉਹਨਾਂ ਨੇ ਤੁਹਾਡੀ ਹਿਫਾਜ਼ਤ ਵਾਸਤੇ ਉਹਨਾਂ ਨੂੰ ਕਿਹਾ। ਉੱਥੇ ਵੇਖਣਾ ਉਹ ਦੂਜੇ ਪਿੰਡ ਨਾਲ ਚਨਿਓਟੀ ਪਿੰਡ ਜਿਹੜਾ ਸੀ ਚਨਿਓਟੀ। ਹਾਂ ਉੱਥੋਂ ਤਰਖਾਣ ਇੱਕ ਸਿੱਖ ਆਉਂਦਾ ਹੁੰਦਾ ਸੀ, ਉਹ ਸਾਡੇ ਬਾਪ ਦਾ ਬੜਾ ਦੋਸਤ ਸੀ। ਕੀ ਨਾਂ ਸੀ ਉਹਦਾ? ਨਾਂ ਦੀ ਮੈਨੂੰ ਯਾਦ ਨਹੀਂ। ਅੱਛਾ ਨਾਂ ਨਹੀਂ ਯਾਦ। ਯਾਨੀ ਹੈ ਤਰਖਾਣ ਸੀ ਬਸ। ਅੱਛਾ ਤਰਖਾਨ ਸੀ। ਹਾਂਜੀ ਉਹ ਆ ਕੇ ਸਾਡੇ ਬਾਪ ਨੂੰ ਸਵੇਰ ਸ਼ਾਮ ਦੁਪਹਿਰ ਸ਼ਾਮ ਉਹ ਜਿਹੜੇ ਹਾਲਾਤ ਜਿਹੜੇ ਸਨ ਨਾ ਉਹ ਦੱਸਦਾ ਸੀ? ਮੁਲਕੀ ਹਾਲਾਤ ਜਿਹੜੇ ਸਨ, ਅੱਛਾ ਯਾਨੀ ਫੌਜ ਦੇ ਜਾਂ ਕਿਸ ਤਰ੍ਹਾਂ ਜਾਂ ਹਾਂਜੀ। ਕਿੱਥੇ ਹਮਲੇ ਹੁੰਦੇ ਨੇ, ਹਾਂਜੀ। ਉਹ ਸਾਡੇ ਬਾਪ ਨੂੰ ਆ ਕੇ ਦੱਸਦੇ ਹੁੰਦੇ ਸਨ। ਸਹੀ। ਉਹਨਾਂ ਇੱਕ ਦਿਨ ਰਾਤ ਨੂੰ ਆ ਕੇ ਦੱਸਿਆ ਪਰ ਸਵੇਰ ਸਾਡੇ ਪਿੰਡ ਫੌਜ ਆਉਣੀ ਹੈ ਮੁਸਲਮਾਨਾਂ ਦੀ, ਹੁਣ ਸਾਡੇ ਪਿੰਡ ਨੂੰ ਸਾਰੇ ਮੁਸਲਮਾਨਾਂ ਨੂੰ ਖਾਣਾ ਹੈ ਤੇ ਅੱਛਾ। ਤੁਸੀਂ ਆਪਣੇ ਸਰਕਾਰ ਜੋ ਕੋਈ ਸਾਡੇ ਕੋਲ ਪੱਕਦਾ ਪਕਾਉਂਦਾ ਕੋਈ ਥੋੜਾ ਬਹੁਤਾ ਲੈ ਲਓ ਤੇ ਸਵੇਰੇ ਉੱਥੇ ਆ ਜਾਓ। ਤੁਹਾਡੇ ਪਿੰਡ ਦੇ ਉੱਤੇ ਹਮਲਾ ਤਾਂ ਨਹੀਂ ਕੀਤਾ ਕਿਸੇ ਨੇ? ਨਹੀਂ ਉੱਥੇ ਨਹੀਂ ਬੁਲਾਇਆ, ਉੱਥੇ ਨਾਲ ਦੇ ਪਿੰਡ ਹੀ ਜਾਂਦਾ ਸੀ। ਨਾਲ ਦੇ ਪਿੰਡਾਂ 'ਚ ਹੋਏ ਹਮਲੇ? ਨਾਲ ਦੇ ਪਿੰਡ ਉੱਥੇ ਮੇਰੇ ਤੁਹਾਨੂੰ ਦੱਸੋ ਮਿਲਟਰੀ ਉੱਥੇ ਆਈ, ਉੱਥੇ ਫਿਰ ਸਾਡੇ ਬਾਪ ਨੂੰ ਮੇਰਾ ਉਹ ਆਪਣੀ ਭਾਸ਼ਾ ਸਿੱਖ ਜਿਹੜੇ ਨੇ 3-4 ਸਿੱਖ ਸਾਡੇ ਨਾਲ ਗਏ। ਉਹ ਨਾਲ ਚਨਿਓਟੀ ਪਿੰਡ ਸੀ ਉੱਥੇ ਸੀਗਾ ਉਹਨਾਂ ਦੇ ਜਿਹੜੇ ਦੂਰੋਂ ਸਾਨੂੰ ਛੱਡ ਕੇ ਤੇ ਉਹ ਫੌਜ ਦੇ ਮੁਸਲਮਾਨਾਂ ਦੀ ਤੇ ਉਹਨਾਂ ਦੀ ਹਵਾਲੇ ਕਰ ਦਿੱਤੇ। ਤੁਸੀਂ ਤੁਰ ਕੇ ਗਏ ਉਸ ਪਿੰਡ? ਪੈਸੇ 2 ਮੀਲ ਇਹਨਾਂ ਸੀ, ਕਿਲੋ 2 ਕਿਲੋ ਸਿਰਫ ਤੁਹਾਡਾ ਖਾਨਦਾਨ ਰਹਿ ਗਿਆ ਸੀ, ਬਾਕੀ ਚਲੇ ਗਏ? ਬਾਕੀ ਸਭ ਚਲੇ ਗਏ ਸਾਡੇ ਦਾ। ਅਸੀਂ ਸਾਡੇ ਬਾਪ 2 ਭਰਾ ਹਨ, 3-4 ਬੱਚੇ ਸਨ ਅਸੀਂ ਜਿਹੜੇ ਪਏ ਸਨ। ਅੱਛਾ ਬਜ਼ੁਰਗੋ ਤੁਸੀਂ ਤੇ ਵੇਖਿਆ ਹੋਣਾ ਜਦੋਂ ਸਿੱਖ ਤੁਹਾਨੂੰ ਛੱਡ ਕੇ ਆਇਆ ਉਹ ਬਜ਼ੁਰਗ, ਹਾਂਜੀ ਤੇ ਤੁਹਾਡੇ ਵਾਲਾ ਸਾਹਿਬ ਨਾਲ ਉਹ ਮਿਲਿਆ ਫਿਰ ਹਾਂਜੀ ਵਾਪਸੀ ਜਦੋਂ ਜਾਣ ਲੱਗਾ ਪਿੰਡ? ਹਾਂ ਮਿਲ ਕੇ ਉੱਥੇ ਮਿਲ ਕੇ ਤੇ ਚਲੇ ਗਏ ਪਰ ਫੌਜ ਕੋਲ ਡਾਢ ਵਾਪਸ ਚਲਦੇ ਹੀ ਉਹਦੇ ਅੱਛਾ ਉਹਦੇ ਤੋੜ ਨਹੀਂ ਗਏ ਅੱਗੇ? ਕੋਲ ਨਹੀਂ ਗਏ ਫੌਜ ਅੱਗੇ ਮੁਸਲਮਾਨੀ ਫੌਜ ਸੀ ਉੱਥੇ ਕੋਲ ਨਹੀਂ ਗਏ। ਅੱਛਾ ਰਾਹ 'ਚ ਛੱਡ ਦਿੱਤਾ ਤੁਹਾਨੂੰ? ਹਾਂਜੀ ਉੱਥੇ ਰਾਹ 'ਚ ਛੱਡ ਕੇ ਹਾਂਜੀ ਇਹਨਾਂ ਨੇ ਉਹਨੇ ਕੋਈ ਗੱਲਬਾਤ ਕੀਤੀ ਤੁਹਾਡੇ ਬਜ਼ੁਰਗਾਂ ਨਾਲ? ਨਾ ਮੈਨੂੰ ਨਹੀਂ ਕੋਈ ਪਤਾ, ਅੱਛਾ ਤੁਹਾਨੂੰ ਨਹੀਂ ਪਤਾ। ਇਹਨਾਂ ਨਹੀਂ ਪਤਾ
ਸਹੀ ਹੋ ਗਿਆ। ਉਹਦੇ ਵਾਸਤੇ ਫਿਰ ਉੱਥੇ ਇੱਧਰ ਹੀ ਮੇਰੇ ਮਤਲਬ ਉੱਥੋਂ ਉਹ ਕਾਫਲਾ ਜਿਹੜਾ ਸੀ ਮੁਸਲਮਾਨਾਂ ਦਾ, ਉਹ ਜਿਹੜੇ ਫੌਜੀ ਪਾਕਿਸਤਾਨੀ ਜਿਹੜੇ ਮਿਲਟਰੀ ਦੇ ਫੌਜ ਆ, ਉਹ ਉਹਨਾਂ ਕਾਫਲੇ ਸ਼ਕਲ ਤੇ ਉਹ ਚੰਦ ਫੌਜੀ ਅਗਲੇ ਪਾਸੇ ਕੋਈ 2 ਫੌਜੀ ਸਾਈਡ ਤੇ। ਕਿੰਨੀ ਕੁ ਆਵਾਮ ਸੀ ਉਸ ਵੇਲੇ? ਉਹ ਤਕਰੀਬਨ ਹੋਣਾ ਕਿ ਤਕਰੀਬਨ 500-600 ਬੰਦਾ ਹੋਣਾ ਹੈ। 500-600 ਬੰਦਾ। ਉਹਨੇ ਫੌਜ ਦੀ ਭਾਜੀ ਅੰਮ੍ਰਿਤਸਰ ਛਾਉਣੀ 'ਚ ਮੇਰਾ ਮਤਲਬ ਉਦੋਂ ਬਾਰਿਸ਼ ਬੇਬਹਾ ਬਾਰਿਸ਼ ਹੋ ਰਹੀ, ਦਿਨ ਤੇ ਰਾਤ 3 ਦਿਨ ਬਾਰਿਸ਼ ਹੀ ਬਾਰਿਸ਼ ਹੁੰਦੀ ਸੀ। 3 ਦਿਨ ਉੱਥੇ ਸਰਕਾਰ ਭੁੱਖੇ ਤਰਿਆਏ ਕਿਸੇ ਤਰ੍ਹਾਂ, ਕਿਉਂ ਇੰਨੀ ਬਾਰਿਸ਼ 'ਚ ਕਿੱਥੋਂ ਬਾਲਣ ਆਏ, ਕਿੱਥੋਂ ਰੋਟੀ ਆਏ, ਕਿੱਥੋਂ ਭੁੱਖੇ ਰਹੇ ਤੁਸੀਂ? ਕਾਰਨ ਉਹ ਫਿਰ ਸਾਡੇ ਬਾਪ ਜਿਹੜੇ ਸਨ, ਸਾਨੂੰ ਪਤਾ ਲੱਗਾ ਪਰ ਇਹ ਲਾਹੌਰ ਜਾਂਦੇ ਨੇ ਸਾਰੇ ਇੱਥੋਂ ਟਰੱਕਾਂ 'ਚ ਪਾ ਕੇ ਉਹ ਫਲਾਣੀ ਜਗ੍ਹਾ ਤੋਂ। ਉਹ ਸਾਨੂੰ ਨਾਲ ਲੈ ਕੇ ਤੇ ਉੱਥੇ ਉਹ ਬਾਹਰ ਛਾਉਣੀ ਤੋਂ ਜਿਹੜੀ ਜਿੱਥੋਂ ਜਾਂਦੇ ਹਨ ਟਰੱਕ ਜਿੱਥੋਂ, ਉੱਥੇ ਬੈਠੇ ਇੱਕ ਮੁਸਲਮਾਨ ਤੁਹਾਡੇ ਉਹ ਨੌਜਵਾਨ ਆਦਮੀ ਮਿਲਟਰੀ ਦਾ, ਉਹ ਸਾਡੇ ਬਾਪ ਨੂੰ ਪਤਾ ਬਾਬਾ ਜੀ ਲਾਹੌਰ ਜਾਣਾ ਜੀ। ਬਾਅਦ ਸਾਡੇ ਬਾਪ ਕਹਿ ਲੱਗੇ ਲਾਹੌਰ ਜਾਣ ਵਾਸਤੇ ਤੁਸੀਂ ਬੈਠੇ। ਉਹਨਾਂ ਕਿਹਾ ਉਹ ਟਰੱਕ ਮੇਰਾ ਖਲੋਤਾ ਹੈ, ਇੱਥੇ ਤਾਂ ਚੜ੍ਹਿਆ ਨਹੀਂ ਜਾਂਦਾ, ਇੱਥੇ ਰਸ਼ ਬੇਬਾ ਹੈ। ਜਦੋਂ ਟਰੱਕ ਆਏ ਰਸ਼ ਇੰਨਾ ਸੀ, ਮਾੜਾ ਬੰਦਾ ਤੇ ਉਹਦੇ ਨੇ ਉਹ ਸਾਨੂੰ ਉਹ ਟਰੱਕ ਦੇ ਉਹ ਲੈ ਗਿਆ ਸਾਡੇ। ਅਸੀਂ 5-4 ਭਰਾ ਸਨ ਛੋਟੇ, ਉਹ ਸਾਡੇ ਬਾਪ ਦੇ 2 ਭਰਾ ਹਨ, ਉਹ ਟਰੱਕ 'ਚ ਪਾ ਕੇ ਅੰਮ੍ਰਿਤਸਰ। ਤੇ ਤੁਸੀਂ ਰਸਤੇ 'ਚ ਕੀ ਵੇਖਿਆ ਜਦੋਂ ਤੁਸੀਂ ਆਪਣੇ ਕਾਫਲੇ ਦੇ ਨਾਲ ਆ ਰਹੇ ਸੀ? ਇਹ ਦੱਸੋ ਥੋੜਾ ਜਿਹਾ। ਇਹ ਇੰਨੀ ਸ਼ਊਰ ਹੀ ਨਹੀਂ ਮੈਨੂੰ ਹੈ। ਬਾਰਿਸ਼ ਤੇ ਹੋ ਰਹੀ ਸੀ, ਕੋਈ ਲੜਾਈ ਝਗੜੇ ਵੇਖੇ, ਕੋਈ ਮਰੇ ਬੰਦੇ ਵੇਖੇ? ਜਿਹੜੀ ਉਦੋਂ ਜਿਹੜਾ ਆਹ ਕੋਈ ਮੇਰਾ ਮਤਲਬ ਕਿ ਉਹਦਾ ਇੰਨਾ ਸ਼ਊਰ ਹੀ ਨਹੀਂ ਸੀ। 25 ਸਾਲ ਦੀ 25 ਸਾਲ ਇੰਨਾ ਸ਼ਊਰ ਨਹੀਂ ਸੀਗਾ। ਉੱਥੇ ਅੰਮ੍ਰਿਤਸਰ ਲਾਹੌਰ ਆ ਗਏ। ਲਾਹੌਰੋਂ ਫਿਰ ਆ ਕੇ ਤੇ ਬਾਈ ਟਰੇਨ ਇੱਥੇ ਰਾਸਤਾ ਕਾਬੂ ਕੀ ਇੱਥੇ ਮਾੜੀ ਆ ਕੇ ਕਾਬੂ ਕੀ ਆ ਕੇ ਇੱਥੇ ਗੱਡੀ ਕਤਲ ਕੀਤੀ, ਪੂਰੀ ਸਿੱਖਾਂ ਦੀ ਗੱਡੀ। ਕਿਹਨੇ ਕਤਲ ਕੀਤੀ? ਮੁਸਲਮਾਨਾਂ ਨੇ। ਜਦੋਂ ਇਹਨਾਂ ਇੱਥੇ ਆ ਕੇ ਸੁਣਿਆ ਪਰ ਮੁਸਲਮਾਨ ਦੇ ਕਤਲੋ ਗਾਰੇ ਤੇ ਅੰਮ੍ਰਿਤਸਰ ਤੇ ਜਲੰਧਰ ਜਾ ਕੇ ਤੇ ਉੱਥੇ ਮੁਸਲਮਾਨਾਂ ਨੇ ਬੜਾ ਕਤਲੋ ਆਮ ਕੀਤਾ। ਇੱਥੇ ਉਹ ਸਿੱਖਾਂ ਦੀ ਗੱਡੀ ਬੜੀ ਜਾ ਰਹੀ ਸੀ। ਉਹਨਾਂ ਨੇ ਕੀਤੀ, ਇੱਥੇ ਇਹਨਾਂ ਨੇ ਕੀਤੀ। ਇੱਥੇ ਮੁਸਲਮਾਨਾਂ ਨੂੰ ਪਤਾ ਲੱਗਾ ਪਰ ਸਿੱਖਾਂ ਦੀ ਗੱਡੀ ਜਾ ਰਹੀ, ਉੱਥੇ ਸਾਡੇ ਮੁਸਲਮਾਨਾਂ ਦੇ ਕਤਲੋ ਗਾਰੇ ਕਰਦੇ ਕਿ ਉਹਨਾਂ ਗੱਡੀ ਨੇ ਅਸੀਂ ਵੀ ਇਸ ਤਰ੍ਹਾਂ ਨਹੀਂ ਕਰ ਦਈਏ। ਉਹਨਾਂ ਫਿਰ ਜ਼ਬਰਦਸਤੀ ਗੱਡੀ ਅੱਗੋਂ ਆਵਾਮ ਬੇਬਾਹ ਖੜੀ ਰੇਲਵੇ 'ਤੇ, ਬਾਕੀ ਪੂਰਾ ਕਤਲ ਆ ਕੇ ਬੇਬਾਹ ਸੀ। ਸ਼ਾਇਦ ਤੁਸੀਂ ਵਾਕਿਆ ਫਿਰ ਉੱਥੇ ਦੇਖਿਆ? ਇਹ ਵੇਖਿਆ ਸੀ। ਵਾਹਵਾ ਦੁਨੀਆ ਮਰੀ ਜਿਹੜੀ ਛੋਟੀ ਉਮਰ ਦੀ। ਫਿਰ ਇੱਥੇ ਆ ਗਏ। ਇੱਥੇ ਇੱਕ ਮਾੜੀ ਪਿੰਡ ਇੱਥੇ ਮਾੜੀ ਪਿੰਡਾਂ ਮਾੜੀ ਠਾਕਰਾਂ ਦੀ। ਅੱਛਾ, ਮਾੜੀ ਠਾਕਰਾਂ ਦੀ। ਉੱਥੇ ਮੇਰਾ ਬੰਦੇ ਉੱਥੇ ਆਏ ਕੋਈ 4 ਦਿਨ ਉੱਥੇ ਰਹੇ। ਉੱਥੇ ਫਿਰ ਸਾਡਾ ਤਾਇਆ ਜਾਣ ਇੱਥੇ ਸਾਡੀ ਬਰਾਦਰੀ ਦੇ ਕੋਈ ਬੰਦੇ ਸਨ ਇੱਥੇ। ਅੱਛਾ, ਇਸ ਪਿੰਡ ਇਹਨਾਂ ਕੋਲ ਚੱਕ ਦੂਣੀ ਹੈ ਕਿ ਦੂਣੀ ਚੱਕ ਹੈ? ਚੱਕ ਦੂਣੀ ਚੰਦ ਹੈ। ਚੱਕ ਦੂਣੀ ਚੰਦ? ਹਾਂ, ਦੂਣੀ ਚੰਦ ਉਹ ਪਿੰਡ ਦਾ ਹੈ। ਅੱਛਾ, ਉਹ ਬਾਹਮਣ ਸੀ। ਸਹੀ। ਉਹ ਮਾਲਕ 26 ਮਰਬੇ ਦਾ ਮਾਲਕ। ਉਹ 26 ਮਰਬਿਆਂ ਦਾ? 26 ਮਰਬੇ ਦਾ ਮਾਲਕ ਹੈ। ਇਹ ਪਿੰਡ ਦਾ ਡੇਰਾ ਹੀ ਹੈ। ਅੱਛਾ, ਯਾਨੀ ਅਸਲ ਚੱਕ ਜਿਹੜਾ ਹੈ ਉਹਦੇ ਨਾਂ ਤੇ ਹੀ, ਸਿੱਖ ਦੇ ਨਾਂ ਤੇ ਪਿੰਡ ਹੈ। ਹਾਂ, ਚੰਦ ਦੇ ਨਾਂ ਤੇ। ਚੱਕ ਦੂਣੀ ਚੰਦ ਦਾ ਨਾਂ ਸੀ, ਉਹਦੇ ਨਾਲ ਹੀ ਮੇਰੀ। ਸਹੀ ਹੋ ਗਿਆ। ਹਾਂਜੀ। ਤੇ ਇਹਦੇ ਸਿਰ ਕੋਈ ਦੀਵਾਨੇ ਸਿੱਖ ਸਨ, ਖੱਤਰੀ ਜਾਨੀ ਸਿੱਖ ਸਨ। ਉਹਨਾਂ 8 ਮਰਬੇ ਉਹਨਾਂ ਦੇ, ਇਸ 11 ਮਰਬੇ ਸਿੱਖਾਂ ਨੇ ਇੱਥੋਂ ਮੁੱਲ ਲਏ ਖੱਤਰੀ ਕੋਲੋਂ। ਅੱਛਾ, ਜਿਹੜੀ ਸੁਣਿਆ ਇਤਿਹਾਸ। ਹਾਂਜੀ। ਜਿਹੜੀ 11 ਮਰਬੇ 3 ਭਰਾਵਾਂ ਸਿੱਖਾਂ ਨੇ, ਜਿਨ੍ਹਾਂ ਦੇ ਇੱਕ ਨਾਂ ਦਾ ਪਾਲਾ ਸਿੰਘ ਸੀ। ਹਾਂਜੀ। ਤੇ ਬਾਕੀ ਦੋ ਉਹਦੇ ਨਾਂ ਨਹੀਂ ਮੈਨੂੰ ਯਾਦ। ਉਹਨਾਂ ਲਏ ਉਹ ਖੱਤਰੀ ਜਿਹੜਾ ਕੁਸ਼ਲਿਆ ਦਾਸ ਉਹਦਾ ਨਾਂ ਸਾਦੇ ਨੇ। ਕੀ ਨਾਂ ਸੀ? ਕੁਸ਼ਲਿਆ ਦਾਸ। ਹਾਂਜੀ, ਸਿੱਖ ਉਹ ਖੱਤਰੀ ਦਾ ਨਾਂ। ਅੱਛਾ, ਖੱਤਰੀ ਦਾ। ਉਹਦੇ ਕੋਲੋਂ ਖਰੀਦੀ ਉਹਨੇ? ਔਰ ਉਹਨਾਂ ਕੋਲ ਖਰੀਦੀ ਜਾਂ ਉਹਦੇ ਭੈਣ ਭਰਾਵਾਂ ਕੋਲ ਖਰੀਦੀ। ਹਾਂਜੀ, ਇਹ ਮੈਨੂੰ ਸਿੱਖਾਂ ਨੇ। ਅੱਛਾ। ਇਹ ਵੀ ਪਿੰਡ ਉਦੋਂ ਵਾਹਵਾ ਵੱਡਾ ਸੀ ਜਦੋਂ ਤੁਸੀਂ ਆਏ? ਨਹੀਂ, ਇਹ ਸਾਡਾ ਪਿੰਡ ਜਿਹੜੇ ਛੋਟਾ ਜਿਹਾ ਸੀ ਸਿਰਫ ਅੰਦਰ ਜਿਹੜੀ ਤੁਸੀਂ ਆ ਬਾਜ਼ਾਰ 'ਚ ਆਏ ਹੁਣ ਜਿਹੜਾ। ਹਾਂਜੀ। ਇਹ ਤਾਂ ਚੜ੍ਹਦੇ ਪਾਸੇ ਸੀ ਇੱਧਰੋਂ ਇਹਨਾਂ ਕੇ ਸਿਰਫ ਤਕਰੀਬਨ ਇਹ ਘਰ ਇਹਨਾਂ ਦੇ 3-4 ਇਹਨਾਂ ਦੇ ਸਾਡੇ ਅਰਾਈਆਂ ਦੇ। ਹਾਂਜੀ, ਕੋਈ 3-4 ਕਮਾਵਾਂ ਦੇ ਘਰ ਸਨ ਇੱਥੇ। ਕੋਈ ਇੱਥੇ ਜਾਨੀ ਮੁਸਲਮਾਨ ਜਿਹੜੇ। ਹਾਂਜੀ, ਸਿੱਖ। ਸਹੀ। ਇਹ ਬਜ਼ੁਰਗਾਂ ਦੀ ਕਿੰਨੀ ਉਮਰ ਹੋ ਗਈ ਇਸ ਵੇਲੇ? ਇਹਨਾਂ ਬਜ਼ੁਰਗਾਂ ਦੀ 100 ਤੋਂ ਉੱਤੇ ਹੀ ਨਹੀਂ ਤਕਰੀਬਨ। ਹਾਂਜੀ। ਅੱਛਾ। ਹਾਂਜੀ। ਸਹੀ। ਅੱਛਾ ਜੀ, ਤੁਹਾਡੇ ਮਕਾਨ ਇੱਥੇ ਪਿੰਡ 'ਚ ਕੱਚੇ ਸਨ ਕਿ ਪੱਕੇ ਸਨ? ਕੱਚੇ ਸਨ। ਕੱਚੇ ਮਕਾਨ ਕੋਈ ਪੱਕਾ ਨਹੀਂ ਸੀ। ਮਸਜਿਦ ਵੀ ਕੱਚੀ, ਉਹ ਵੀ ਕੋਈ ਬਸੀਦਾ ਜੀ ਇੱਟਾਂ ਦੀ ਬਣੀ ਸੀ। ਸਿੱਖ ਦਾ ਜਿਹੜੇ ਤੁਸੀਂ ਰਹਿੰਦੇ ਸੀ ਉੱਥੇ, ਉਹਦਾ ਮਕਾਨ ਪੱਕਾ ਸੀ? ਨਾ, ਕੱਚੇ ਸਨ ਉਹਨਾਂ ਦੇ ਮਕਾਨ। ਇਹ ਸਾਰਾ ਤਕਰੀਬਨ ਪਿੰਡ ਸਾਰਾ ਕੱਚਾ ਹੀ ਸੀ, ਕੋਈ ਪੱਕਾ ਨਹੀਂ।
ਸਹੀ ਸਹੀ ਸਹੀ। ਕਦੀ ਪਿੰਡ ਯਾਦ ਆਇਆ ਹੈਨਾ। ਜਿਹੜਾ ਪੁਰਾਣਾ ਪਿੰਡ ਤੁਹਾਡਾ ਜਿਹੜਾ ਛੱਡ ਕੇ ਆਏ ਹੋ? ਉਹ ਵੈਸੇ ਖਤੋ ਕਿਤਾਬਤ ਇੱਕ ਦੋ ਵਾਰ ਸਾਡੇ ਬਾਪ ਨਾਲ ਉਹਨਾਂ ਲੋਕਾਂ ਦੀ ਹੋਈ, ਕਿਉਂਕਿ ਜਿਹੜੇ ਸਾਡੇ ਬਾਪ ਸਨ ਤੇ ਜਾਂ ਉਹ ਸਨ ਨਾ, ਹਾਂਜੀ ਸਾਡੇ ਬਾਪ ਜਿਹੜੇ ਸੀ ਸਾਡੇ ਕੋਲ ਜਿਹੜਾ ਜ਼ੇਵਰ ਚਾਂਦੀ ਜੋ ਪੈਸਾ ਟਕਾ ਆਇਆ ਸੀ ਉਹ ਸਾਰਾ ਉਹਨਾਂ ਨੂੰ ਦੇ ਆਏ, ਸਾਡੀ ਇਮਾਨਤ ਕੋਲ ਰੱਖੋ, ਅਸੀਂ ਸ਼ਿਕਾਰੀ ਹੋਣੇ ਜਿਹੜੇ ਸਾਡੇ ਕੋਲ ਲੁੱਟ ਲੈਣੇ ਨਾਲੇ। ਉਹਨਾਂ ਨੇ ਮੇਰੇ ਖਤੋ ਕਿਤਾਬ ਦੇ ਜ਼ਰੀਏ ਉਹਨਾਂ ਨੂੰ ਬੜਾ ਕਿਸੇ ਤੁਸੀਂ ਆਓ ਆ ਕੇ ਆਪਣਾ ਮਾਲ ਲੈ ਤੁਸੀਂ ਲਿਆਏ ਨਹੀਂ ਜਾਓ। ਫਿਰ ਮਾਲ ਉਹ? ਸਾਡੇ ਕੋਲ ਨਾ ਪਾਸ ਬੋਸ ਬਣੇ ਤੇ ਨਾ ਕੋਈ ਇੰਨੀ ਜੇ ਹੁਣ ਉਹਨਾਂ ਦਾ ਕੋਈ ਮੁੰਡਾ ਸੌਂਦਾ ਹੋਵੇ, ਹਾਂਜੀ ਕਿੰਨਾ ਜ਼ੇਵਰ ਸੀ ਤੁਹਾਡਾ? ਤਕਰੀਬਨ 10-12 ਕਿਲੋ ਤੋਲੇ ਦਾ 10-11 ਤੋਲੇ ਸੀ ਕਿ ਕਿਲੋ ਸੀ? ਤੇ ਤੋਲੇ ਤੋਲੇ ਤੋਲੇ। ਕਿਲੋ ਅੱਛਾ, ਅਗਰ ਉਹਨਾਂ ਦਾ ਕੋਈ ਪੋਤਾ ਜਾਂ ਮੁੰਡਾ ਸੌਂਦਾ ਹੋਵੇ, ਹਾਂਜੀ ਅਸੀਂ ਕੋਸ਼ਿਸ਼ ਕਰਾਂਗੇ ਜੀ ਆ ਬਜ਼ੁਰਗਾਂ ਨੂੰ ਉਹਨਾਂ ਦੀ ਇਮਾਨਤ ਲਟਾਈ ਜਾਵੇ। ਹਾਂਜੀ ਜਾ ਤੇ ਸਕਦੇ ਨਹੀਂ ਹੈ, ਹਾਂਜੀ ਅਗਰ ਇਹਨਾਂ ਦਾ ਤੁਸੀਂ ਵੀਜ਼ਾ ਉਧਰੋਂ ਭੇਜੋ ਤੇ ਹਾਂਜੀ ਜਾ ਕੇ ਚਲੋ ਸੋਨਾ ਕੀ ਲੈਣਾ, ਇਹਨਾਂ ਨੇ ਆਪਣੇ ਉਸੇ ਆਪਣੀ ਸੋਨੇ ਵਰਗੀ ਧਰਤੀ ਨੂੰ ਵੇਖ ਲੈਣ, ਹਾਂਜੀ ਆਪਣੇ ਉਸ ਪਿੰਡ ਨੂੰ ਵੇਖ ਲੈਣ। ਹਾਂਜੀ ਇਹ ਹੀ ਬੜੀ ਗੱਲ ਹੋਏਗੀ। ਆ ਵੀ ਬੜੀ ਬੜੀ ਗੱਲ ਹੁੰਦੀ ਹੈ। ਬਾਕੀ ਹੁਣ ਨਾ ਉਹ ਰਹੇ ਨਾ ਸਾਡੇ ਬਾਪ ਰਹੇ, ਅਸੀਂ ਬੱਚੇ ਹਾਂ, ਸਾਨੂੰ ਕੌਣ ਜਾਣਦਾ, ਉਹਨਾਂ ਨੂੰ ਕੌਣ ਜਾਣੇਗਾ? ਨਹੀਂ ਜੀ, ਉਹਨਾਂ ਨੂੰ ਬਸ। ਕੀ ਪਤਾ ਪਰ ਕੀ ਕੌਣ ਨਹੀਂ, ਸਾਨੂੰ ਕੀ ਪਤਾ ਉਹ ਕੌਣ ਹੈ ਕੌਣ ਨਹੀਂ, ਕਿਆ ਹੈ ਉਹਨਾਂ ਦੇ ਪੁੱਤਰ ਨੇ ਜਾਂ ਪੋਤਰੇ ਨੇ ਦੋਤਰੇ ਨੇ ਜਾਂ ਧੀਆੜੇ ਜਾਂ ਪੁੱਤਰ ਕੀ ਚਲੋ ਇਹ ਨਸਲ ਤਾਂ ਚੱਲਦੀ ਪਈ ਹੈ ਨਾ, ਅੱਲਾ ਦਾ ਕਰਮ ਹੈ। ਹਾਂਜੀ ਤੁਹਾਡੀ ਵੀ ਨਸਲ ਅੱਲਾ ਦਾ ਸ਼ੁਕਰ ਹੈ ਚੱਲਦੀ ਹੈ, ਉਹਨਾਂ ਦੀ ਵੀ ਹਾਂਜੀ। ਚੱਲਦੀ ਹੈ। ਹਾਂਜੀ ਇਹ ਤੁਹਾਡੀ ਵੀਡੀਓ ਕਿਹੜਾ ਇੱਥੇ ਤੱਕ ਰੁਕ ਜਾਣੀ ਹੈ, ਕੀ ਪਤਾ ਉੱਥੇ ਵੇਖ ਵੀ ਲੈਣ ਉਹ, ਹਾਂਜੀ ਤੁਹਾਡੇ ਉਸ ਪਿੰਡ ਦੇ ਬੰਦੇ ਵੀ ਵੇਖ ਲੈਣ। ਹਾਂਜੀ ਤੇ ਇਹ ਦੱਸੋ ਤੁਸੀਂ ਇੱਥੇ ਆ ਕੇ ਆਪਣੀ ਪੜ੍ਹਾਈ ਤਾਲੀਮ ਜਾਰੀ ਰੱਖੀ? ਇੱਥੇ ਹਫ਼ਤਾ ਹੀ ਚਾਹੀਦਾ ਤੁਸੀਂ ਦਾਖਲ ਹੋਏ ਬੱਬਰ। ਫਿਰ ਕਿੰਨਵੀਂ ਤੱਕ ਪੜ੍ਹੇ? ਹਾਂਜੀ ਮੈਟ੍ਰਿਕ ਕੀਤਾ? ਐਟਰ ਕੀਤਾ ਇੱਥੇ ਬੱਬਰੀ ਪ੍ਰਾਇਮਰੀ ਕੀਤੀ, ਮਿਡਲ ਇੱਥੇ ਨਸ਼ਹਿਰਾ ਬਿਰਕਾਂ ਤੇ ਕੀਤਾ। ਅੱਛਾ, ਤੇ ਉਹ ਤੋਂ ਬਾਅਦ ਟੀਚਿੰਗ ਮਾਸਟਰੀ ਤੁਸੀਂ ਕਿਦੋਂ? ਜਿਹੜੀ ਜੇ ਤੁਹਾਨੂੰ ਦੱਸਣਾ ਤਾਂ ਮੈਟਰ ਕੀਤਾ ਅਜਨਾਲੇ ਤੋਂ, ਹਾਂਜੀ ਅਜਨਾਲਾ ਪਿੰਡ ਚ ਨਾਲ। ਹਾਂਜੀ ਹਾਂਜੀ ਇਹ ਤੋਂ ਬਾਅਦ ਫਿਰ ਟ੍ਰੇਨਿੰਗ ਕੀਤੀ ਪਸਰੂਰ, ਅੱਛਾ ਫਿਰ ਟੀਚਰ ਲੱਗ ਗਏ। ਹਾਂਜੀ ਫਿਰ ਗਦਾਲੇ ਸਭ ਤੋਂ ਪਹਿਲਾਂ ਫਿਰ ਗਦਾਲਾ ਪਿੰਡ ਇੱਥੇ ਹਾਂਜੀ ਉਹ- ਆਪਦਾਬਾਦ। ਹਾਂਜੀ ਆਪਦਾਬਾਦ ਉੱਥੇ ਉੱਥੋਂ ਸ਼ੁਰੂ ਹੋਏ। ਹਾਂਜੀ ਮੇਰੇ ਬਜ਼ੁਰਗ ਵੀ ਜਿਹੜੇ ਨਾਨਾ ਜੀ ਨੇ ਉਹ ਵੀ ਮਾਸਟਰ ਰਹੇ ਨੇ, ਹਾਂਜੀ। ਮਾਸਟਰ ਰਾਣਾ ਅਕਰਮ ਅਕਰਮ ਸਾਡੇ ਕੁਲੀਗ ਰਹੇ ਨੇ, ਹਾਂਜੀ। ਸਾਡੇ ਕੁਲੀਗ ਰਹੇ ਮੇਰੇ ਮਾਸ਼ਾਅੱਲਾ। ਨਾਨਾ ਜੀ ਸਨ। ਹਾਂ ਮਾਸ਼ਾਅੱਲਾ। ਉਹ ਦੂਜਾ ਇੱਕ ਨਿਸਾਰ ਵੀ ਹੈ ਸੀ ਤੁਹਾਡੇ, ਹਾਂਜੀ ਹਾਂਜੀ ਨਿਸਾਰ ਵੀ ਰਾਣਾ ਨਿਸਾਰ, ਹਾਂਜੀ ਹਾਂਜੀ ਉਹ ਵੀ ਮੇਰੇ ਸਾਡੇ ਕਲਾਸ ਵਾਲੋਂ ਨੇ ਅਜਨਾਲੇ ਦੇ। ਸਹੀ ਸਹੀ ਸਹੀ। ਹਾਂਜੀ ਬੱਬਰੀ ਪੜਾਉਂਦੇ ਰਹੇ ਨੇ ਮੇਰੇ ਨਾਨਾ ਜੀ ਉਦੋਂ, ਅਕਰਮ ਪੜਾਉਂਦੇ ਰਹੇ ਘੋੜੀ 'ਚ ਆਉਂਦੇ ਸੀ। ਅਕਰਮ ਪੜਾਉਂਦੇ ਰਹੇ ਨੇ। ਹਾਂਜੀ। ਹਾਂਜੀ ਪੜ੍ਹਦਾ। ਸਹੀ ਹੋ ਗਿਆ। ਹਾਂਜੀ ਤੇ ਅੱਛਾ ਬਜ਼ੁਰਗੋ, ਫਿਰ ਰਿਟਾਇਰਮੈਂਟ ਕਿਦੋਂ ਹੋਈ ਤੁਹਾਡੀ? ਮੇਰੀ ਰਿਟਾਇਰਮੈਂਟ ਮਈ ਸਨ 96 ਚ ਹੋ ਗਈ। ਅੱਛਾ 96 ਚ ਹੋਈ। ਹਾਂਜੀ ਸਹੀ ਹੋ ਗਿਆ, ਤੇ ਠੀਕ ਹੋ ਗਿਆ ਬਜ਼ੁਰਗੋ। ਬੜਾ 32 ਸਾਲ ਪੌਣੇ 32 ਸਾਲ ਸਰਵਿਸ ਕੀਤੀ ਹੈ ਮੈਂ। ਸਹੀ ਸਹੀ ਸਹੀ। ਹਾਂਜੀ ਅੱਲਾ ਦੀ ਰਹਿਮਤ ਨਾਲ ਠੀਕ ਠਾਕ ਰਿਹਾ। ਹਾਂਜੀ ਆਪਣੀ ਹਲਾਲਤੀ ਕਰਕੇ ਕਰਨੀ, ਗੈਰ ਹਾਜ਼ਰੀ ਤੇ ਮੇਰੇ ਚਾਹੁੰਦਾ ਨਹੀਂ था। ਸਹੀ ਸਹੀ पर अपने देर से अगर मैं 100% नहीं हलाल दी तो कम से कम 80 85 90 तो होए ना, ਹਾਂਜੀ ਹਾਂਜੀ यानी कोई नहीं हलाल दी कमा के कोई कर ਸਹੀ ਗੱਲ ਹੈ ਜੀ, ਸਹੀ। यानी मेरा अज तक मैं किसी दफ्तर के चक्कर लाए नहीं। मेरे दिन से ये सी पर मैं स्कूलों गैर हाजिर होवांगा ਫੇਰ ਹੀ तो ਜਾਵਾਂ। काम कोई कार भी करेगा। ਜੇ ਮੈਂ ਸਕੂਲੋਂ ਆਪਣੀ ਇਮਾਨਦਾਰੀ ਨਾਲ ਡਿਊਟੀ ਕੀਤੀ। ਪਰ ਉੱਥੇ ਬੱਚੇ ਪੜਾਵਾਂ ਜਾਂ ਨਾ ਪੜਾਵਾਂ ਗੈਰ ਹਾਜ਼ਰ ਹੋਏਗਾ ਤਾਂ ਕੋਈ ਕਾਰਵਾਈ ਕਰੇਗਾ ਨਾ। ਸਹੀ ਸਹੀ ਸਹੀ। ਹਾਂਜੀ ਤੇ ਮੈਂ ਕਦੇ ਦਫ਼ਤਰ ਦੇ ਚੱਕਰ ਨਹੀਂ ਚਲਾਉਂਦਾ। ਉਹਨਾਂ ਦਾ ਭਾਈ ਇਹ- ਹੋਣਗੇ, ਉਹਦੀਆਂ ਵੀ ਗੱਲਾਂ ਘੱਟ ਕਰਦੀ ਉਹ ਇਹਨਾਂ ਨੂੰ। ਸਹੀ ਹੋ ਤੇ ਗਿਆ। ਅੱਲਾ ਦੀ ਰਹਿਮਤ ਰਹੀ ਹੈ ਅੱਜ ਤੱਕ ਜਿਹੜੇ ਸਾਫ ਜਿਹੜਾ ਸੀ ਆਪਣਾ ਸਾਫ ਕਰ ਰਿਹਾ ਹੈ ਤੇ ਕੋਈ ਐਸੀ ਨਹੀਂ ਠੀਕ ਹੋ ਗਿਆ ਬਜ਼ੁਰਗੋ, ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ। ਆ ਗਿਆ ਭਾਈ ਉਹਨਾਂ ਦਾ